अस्सलाम वालेकुम, की हाल है प्यारो। मैं आबज़िया ते तुसी साडे नाल जुड़े हो वेख पंजाब टीवी दे राहीं। मित्रों प्यारे हो, सियाणे लोग सियाणियां गल्लां हुण सानू किते टावियां मिलदियां ने ते पर असी तुहाडी सियाणे लोकां दे नाल, सियाणे बजुर्गां दे नाल ते दानश्वरां दे नाल ते सियाणियां गल्लां दे नाल असीं थोड़ा मेल करवांदे रहना, तुहाडे तक पहुँचांदे रहना। ते अज ऐदां दी ही एक चीज़ साडे नाल मौजूद ने, उन्हां नाल गपशप लाने ते वेखने ओह साडे नाल किहड़ियां सियाणियां गल्लां करदे। अस्सलाम वालेकुम। ਇਹਦਾ ਹੱਲ ਕੋਈ ਨਹੀਂ, ਆਪਾਂ ਗੱਲ ਕੀਤੀ ਜਾਵਾਂਗੇ। ਗੱਲ ਉਹ ਹੁੰਦੀ ਜਿਹੜੀ ਕਿਸੇ ਦੇ ਸ਼ਊਰ ਦੇ ਅਕਲ ਦੇ ਵਿੱਚ ਬੈਠ ਜਾਵੇ ਨਾ, ਉਹਨੂੰ ਸਮਝ ਆ ਜਾਵੇ, ਫਿਰ ਤੇ ਅਮਲ ਹੋ ਸਕਦਾ। ਇੱਕ ਚੀਜ਼ ਦੀ ਮੈਨੂੰ ਸਮਝ ਹੀ ਨਹੀਂ ਆਉਂਦੀ, ਮੈਂ ਤੇ ਅਮਲ ਨਹੀਂ ਕਰ ਸਕੂੰਗਾ। ਇਸ ਵਾਸਤੇ ਉਹ ਜਿਹੜੀ ਫਿਤਰਤ ਸੀਗੀ ਉਹ ਤੋਂ ਅਸੀਂ ਦੂਰ ਹੁੰਦੇ ਗਏ ਹਾਂ, ਸਾਨੂੰ ਸੂਝ ਬੂਝ ਨਹੀਂ। ਤੇ ਜਿੰਨਾ ਇਨਸਾਨ ਫਿਤਰਤ ਦੇ ਨੇੜੇ ਹੋਏਗਾ ਹਾਂਜੀ, ਉਹਨਾਂ ਤੰਦਰੁਸਤ ਵੀ ਉਹਨਾਂ ਹੋਏਗਾ, ਸਹਿਲ ਰਹੂਗਾ, ਤੰਦਰੁਸਤ ਰਹੂਗਾ, ਐਕਟਿਵ ਰਹੂਗਾ, ਹਰ ਤਰੀਕੇ ਨਾਲ ਪਰੇਸ਼ਾਨੀ ਵੀ ਕੋਈ ਨਹੀਂ ਪਰੇਸ਼ਾਨੀ ਨਹੀਂ ਹੁੰਦੀ। ਉਹਨਾਂ ਹੀ ਜ਼ਹਿਨ ਮੁਤਮਿਨ ਰਹੇਗਾ। ਕਿਉਂਕਿ ਅਸੀਂ ਮਿੱਟੀ ਚੋਂ ਨਿਕਲੇ ਆ ਤੇ ਮਿੱਟੀ ਤੋਂ ਜਿਹੜੀਆਂ ਛਾਵਾਂ ਬਣੀਆਂ ਨੇ ਅੱਲਾਹ ਤਾਲਾ ਨੇ ਬਣਾਈਆਂ ਨੇ ਕੁਦਰਤੀ, ਹਾਂ ਕੁਦਰਤੀ ਇਨਸਾਨ ਨੇ ਅਮਲ ਦਖਲ ਨਹੀਂ ਕੀਤਾ। ਹਾਂ ਉਹ ਚੀਜ਼ ਇਨਸਾਨ ਵਾਸਤੇ ਬਿਹਤਰੀਨ ਚੀਜ਼ ਆ, ਜਿਹਦੇ 'ਚ ਇਨਸਾਨ ਨੇ ਖੁਦ ਅਮਲ ਦਖਲ ਕਰ ਲਿਆ ਨਾ, ਯਾਨੀ ਕੈਮੀਕਲਸ ਵਗੈਰਾ, ਜਿਸ ਤਰ੍ਹਾਂ ਆਪਣੇ ਆਇਲ ਆ ਗਿਆ ਨਾ, ਦੂਸਰੀਆਂ ਤੀਸਰੀਆਂ ਚੀਜ਼ਾਂ, ਇਹ ਕਨੋਲਾ ਆਇਲ ਆ, ਜਿੰਨੀ ਦੇਰ ਤੱਕ ਖੇਤ 'ਚੋਂ ਨਿਕਲ ਕੇ ਇਨਸਾਨ ਤੱਕ ਪਹੁੰਚ ਗਿਆ ਉਹ ਬਿਹਤਰੀਨ ਆ। ਜਦੋਂ ਉਹ ਫੈਕਟਰੀ ਪ੍ਰੋਸੈਸ ਹੋ ਗਿਆ ਉਹ ਜ਼ਹਿਰ ਬਣ ਗਿਆ। ਬੜੀ ਲਿਖੀ ਗੱਲ ਹੈ, ਬੜੀ ਲਿਖੀ ਗੱਲ। ਇਹ ਚੀਜ਼ਾਂ ਯਾਨੀ ਕਿ ਇੱਕ ਮਾਹੌਲ ਜਿਹੜਾ ਵਾ ਜਿਹਨੂੰ ਅਸੀਂ ਸਮਝਦੇ ਕੁਛ ਨਹੀਂ, ਨੈਚੁਰਲ ਮਾਹੌਲ। ਪਰਿੰਦੇ ਮੈਨੂੰ ਯਾਦ ਆ, ਯਾਨੀ ਕਿ ਇੰਨਾ ਖੂਬਸੂਰਤ ਰਾਤ ਦਾ ਮਾਹੌਲ ਹੁੰਦਾ ਸੀ। ਬਾਰ-ਬਾਰ ਤੁਸੀਂ ਦਿਨ ਚੱਲਦੇ ਫਿਰਦੇ ਹੋ, ਤੁਹਾਨੂੰ ਮੁਖਤਲਿਫ ਪਰਿੰਦੇ ਨਜ਼ਰ ਆਉਣਗੇ, ਖੇਲਦੇ ਕੂਦਦੇ, ਚੂਹਦੇ, ਹਰ ਚੀਜ਼। ਯਾਨੀ ਕਿ ਕੁਦਰਤ ਦਾ ਨਿਜ਼ਾਮ ਸੀ ਨਾ, ਹੁਸਨ ਬਣਿਆ ਹੋਇਆ ਸੀ, ਉਹ ਮਾਦੂਮ ਹੋ ਗਿਆ, ਹੁਣ ਖਾਲੀ ਪਿਆ ਸਾਰਾ। ਯਾਨੀ ਕਿ ਅਸੀਂ ਉਹ ਦੇਖਿਆ ਕਰਕੇ ਸਾਨੂੰ ਇਹ ਜ਼ਮੀਨ ਵੀਰਾਨ ਲੱਗਦੀ, ਠੀਕ ਹੈ ਨਾ। ਜਿਹਨੇ ਨਹੀਂ ਦੇਖਿਆ ਉਹਨੂੰ ਪਤਾ ਹੀ ਨਹੀਂ। ਰਾਤ ਬਾਹਰ ਆਉਣਾ ਤੇ ਉਹ ਯਾਨੀ ਕਿ ਗਿੱਦੜ, ਬਿੱਲੇ, ਕੁਦਰਤੀ ਜੰਗਲੀ ਹਯਾਤ, ਸੱਪ, ਚੂਹੇ, ਮੁਖਤਲਿਫ ਹਰ ਚੀਜ਼, ਆਪਣਾ ਹੁਸਨ ਆ। ਰਾਤ ਬਾਹਰ ਉਹਨਾਂ ਦਾ ਇੱਕ ਆਪਣਾ ਹੁਸਨ ਆ। ਮੈਨੂੰ ਯਾਦ ਆ, ਮੈਂ ਉਹ ਟਾਰਚ ਦੀ ਲਾਈਟ ਤੇ ਖੜਾ ਹੋ ਕੇ ਦੇਖਦਾ ਰਿਹਾ। ਕੋਈ ਹੁਸਨ, ਮੈਂ ਉਹ ਰੇਤ ਦੇ ਟੇਲੇ ਹੁੰਦੇ ਸੀ ਸਾਡੇ ਅੱਗੇ, ਉਹ ਜਿਹੜਾ ਇਲਾਕਾ ਸਾਰਾ ਰੇਤ ਹੁੰਦਾ ਸੀ ਨਾ, ਮੈਂ ਬਕਾਇਦਾ ਚਾਂਦੀਆਂ ਰਾਤਾਂ ਤੋਂ ਉੱਥੇ ਜਾਂਦਾ ਹੁੰਦਾ ਸੀ। ਵੀ ਉਹ ਇੱਕ ਹੁੰਦੇ ਸੀ, ਉਹਨੂੰ ਚੂਹਾ ਕਹਿੰਦੇ ਆ, ਉੱਪਰ ਉਹ ਕੰਡੇ ਹੁੰਦੇ ਆ ਉਹਦੇ, ਕੰਡੇਰ ਨਾਲ ਪੰਜਾਬੀ ਜ਼ੁਬਾਨ ਜਿਹਨੂੰ ਕਹਿੰਦੀ ਸੀ। ਸੇ ਹੋ ਗਈ ਸੇ, ਚਾਂਦਨੀ ਰਾਤ ਦੇ ਵਿੱਚ ਖੇਲਦੀ ਫਿਰਦੀ ਇੰਤਹਾਈ ਖੂਬਸੂਰਤ ਲੱਗਦੀ। ਮੈਂ ਸਪੈਸ਼ਲ ਦੇਖਣ ਵਾਸਤੇ ਉਹ ਜਾਂਦਾ ਹੁੰਦਾ ਸੀ। ਰਾਤ ਇੱਥੇ ਪਾਣੀ ਲਾਉਂਦੇ ਹੋਣਾ ਤੇ ਉੱਥੇ ਚਲੇ ਜਾਣਾ ਵੀ ਯਾਰ ਜਾਨਵਰਾਂ ਨੂੰ ਦੇਖ ਆਈਏ। ਉਹ ਚੱਲਦੇ ਫਿਰਦੇ, ਯਾਨੀ ਕਿ ਆਪਣਾ ਹੁਸਨ ਹੁੰਦਾ। ਬਾਰਿਸ਼ ਪੈ ਜਾਣੀ ਤੇ ਫਿਰ ਵੀ ਅਸੀਂ ਜਾਣਾ ਭੱਜਣਾ, ਚੀਜ਼ ਬੋਟੀਆਂ ਨਿਕਲਣੀਆਂ ਲਾਲ ਨਿਕਲਣੀਆਂ। ਹਾਂ, ਉਹ ਬੱਚੇ ਖੇਡਦੇ ਹੁੰਦੇ ਸੀ, ਯਾਨੀ ਕਿ ਇੰਤਹਾਈ ਖੂਬਸੂਰਤ ਮੰਜ਼ਰ ਹੁੰਦਾ ਸੀ। ਬਾਰਿਸ਼ ਤੋਂ ਬਾਅਦ ਉਹ ਸੁਰਖ ਕੀੜੇ ਜਿਹੜੇ ਬਾਹਰ ਆਉਂਦੇ ਹੁੰਦੇ ਸੀ। ਇੱਕ ਮੈਨੂੰ ਯਾਦ ਆ ਗਿਆ ਵੀ ਆ ਸਰਕਾਰੀ ਖਾਲਾ ਹੁੰਦਾ ਸੀ ਸਾਡਾ, ਨਹਿਰੀ ਜਿਹੜਾ, ਇਹਦੇ ਤੇ ਉਹ ਕੁਦਰਤੀ ਉਹ ਕਾਨੇ ਜਿਹਨੂੰ ਆਪਾਂ ਕਹਿੰਦੇ ਉੱਗੇ ਹੁੰਦੇ ਸੀਗੇ, ਯਾਨੀ ਕਿ ਸਰ ਵਗੈਰਾ ਹੁੰਦੀ ਸੀਗੀ। ਯਾਨੀ ਕਿ ਰਾਤ ਨੂੰ ਮੰਜ਼ਰ ਜਿਹੜਾ ਜਿੱਥੋਂ ਤੱਕ ਖਾਲਾ ਜਾਂਦਾ ਤੁਹਾਨੂੰ ਲਾਈਟ ਨਜ਼ਰ ਆਉਂਦੀ, ਟੋਟਲੀ ਉਹ ਜਗਮਗ, ਯਾਨੀ ਕਿ ਉਹ ਯਾਦ ਆ। ਤੂੰ ਹੁਣ ਵੇਖੀ ਨਹੀਂ ਕਦੀ? ਹਾਂ, ਜੁਗਨੂੰ ਮੈਂ ਅੱਜ ਤੋਂ ਕੋਈ 10 ਸਾਲ ਪਹਿਲੇ ਸਾਡੇ ਇੱਥੇ ਹੈ ਸੀ, ਚੱਕ ਦੇ ਨਜ਼ਦੀਕ ਪਾਣੀ ਖੜਾ ਹੁੰਦਾ ਸੀ ਨਾ। ਉਹ ਫਿਰ ਮੈਂ ਰਾਤ ਨੂੰ ਇੱਕ ਦਿਨ ਆਪਣੇ ਬੱਚਿਆਂ ਨੂੰ ਲੈ ਕੇ ਆਇਆ। ਮੈਂ ਕਿਹਾ ਯਾਰ ਜੁਗਨੂੰ ਤੁਸੀਂ ਨਹੀਂ ਦੇਖਿਆ, ਮੈਂ ਤੁਹਾਨੂੰ ਜੁਗਨੂੰ ਵਿਖਾ ਲਵਾਂ। ਅਸੀਂ ਬੜੇ ਦੇਖਿਆ, ਇੱਕ ਖੂਬਸੂਰਤ ਮੰਜ਼ਰ ਹੁੰਦਾ ਸੀ ਨਾ ਰਾਤ ਦਾ। ਉਹ ਫਿਰ ਮੈਂ ਬੱਚਿਆਂ ਨੂੰ ਲੈ ਕੇ ਆਇਆ ਵਾਂ। ਸਾਡੇ ਚੱਕ ਦੇ ਨਜ਼ਦੀਕ, ਸਰਕਾਰੀ ਖਾਲੇ ਦੇ ਨਜ਼ਦੀਕ, ਉਹ ਥੋੜੀ ਜਗ੍ਹਾ ਤੇ ਹੁੰਦੇ ਸੀ, ਉਹਨਾਂ ਨੂੰ ਮੈਂ ਖੜੇ ਕਰਕੇ ਦਿਖਾ ਕੇ ਲੈ ਗਿਆ। ਮੈਂ ਕਿਹਾ ਪੂਰੇ ਖਾਲ ਤੇ ਜਿੱਥੋਂ ਤੱਕ ਨਜ਼ਰ ਜਾਂਦੀ ਸੀ, ਖਸੂਸਨ ਘਰਾਂ 'ਚ ਵੀ ਰਾਤ ਦੇ ਟਾਈਮ ਉਹ ਜੁਗਨੂੰ ਆਉਣੇ, ਉਹਨਾਂ ਨੇ ਉੱਪਰ ਚਲੇ ਜਾਣਾ, ਨੀਚੇ ਆ ਜਾਣਾ, ਉਹ ਬੈਠੇ ਦੇਖਦੇ ਰਹਿਣਾ। ਯਾਨੀ ਕਿ ਕੁਦਰਤ ਦਾ ਜਿਹੜਾ ਨਿਜ਼ਾਮ ਹੈ ਨਾ, ਫਿਤਰਤ ਦਾ, ਉਹ ਪੂਰੀ ਚੀਜ਼ ਹੋਵੇ ਆਪਣੀ ਮਿਕਦਾਰ ਦੇ ਮੁਤਾਬਕ, ਇੱਕ ਤਾਦਾਦ ਮੁਤੱਯਨ ਆ ਖੁਦਾ ਨੇ ਕੀਤੀ ਹੋਈ, ਇੱਕ ਪ੍ਰੋਸੈਸ ਬਣਾਇਆ ਹੋਇਆ। ਇਹਨੂੰ ਇਹ ਚੀਜ਼ ਖਾਈ ਜਾਂਦੀ, ਇਹਨੂੰ ਇਹ ਚੀਜ਼ ਖਾਈ ਜਾਂਦੀ, ਇਹਨੂੰ ਇੱਕ ਮੁਨਾਸਬ ਤਾਦਾਦ ਦੇ ਵਿੱਚ ਮੌਜੂਦ ਰੱਖਦੀ। ਜਦੋਂ ਕੰਮ ਹੋ ਜਾਂਦੀ ਆ ਉਦੋਂ ਵੀ ਹੁਸਨ ਖਰਾਬ ਹੋ ਜਾਂਦਾ, ਜਦੋਂ ਇੱਕ ਹੱਦ ਤੋਂ ਜ਼ਿਆਦਾ ਹੋ ਜਾਂਦੀ ਆ ਉਦੋਂ ਵੀ ਹੁਸਨ ਖਰਾਬ ਹੋ ਜਾਂਦਾ। ਇਹ ਕੀਤਾ ਕਿਹਨੇ ਆ? ਜਦੋਂ ਇਨਸਾਨ ਨੇ ਵਿੱਚ ਮੁਦਾਖਲਤ ਕਰ ਲਈ। ਯਾਰ ਮੈਂ ਕਹਿੰਦਾ ਐਸੀ ਸੋਹਣੀ ਗੱਲ ਕੀਤੀ ਹੈ ਨਾ, ਇਹ ਵੀ ਸਾਡਾ ਕਸੂਰ ਆ। ਬਿਲਕੁਲ, ਇਹ ਮੁਦਾਖਲਤ ਅਸੀਂ ਕੀਤੀ ਹੈ ਕੁਦਰਤ ਨਾਲ, ਉਹਦੇ ਨਿਜ਼ਾਮ ਦੇ ਵਿੱਚ। ਜਦੋਂ ਅਸੀਂ ਤੋੜ-ਫੋੜ ਕੀਤੀ ਹੈ ਨਾ, ਉਹਦੀ ਵਜ੍ਹਾ ਨਾਲ ਫਿਰ ਸਾਰਾ ਡਿਸਟਰਬ ਹੋ ਗਿਆ। ਜਿੰਨੀ ਪੈਸਟੀਸਾਈਡ ਆ, ਜੋ ਕਰ ਰਹੇ ਅਸੀਂ ਉਹ ਦਿਨ ਵੀ ਦੇਖਿਆ ਜਦੋਂ ਯਾਨੀ ਕਿ ਕੁਦਰਤ ਖੁਦ ਕੰਟਰੋਲ ਕਰਦੀ ਸੀ ਪੈਸਟ ਨੂੰ। ਅਸੀਂ ਅੱਖੀ ਦੇਖੇ ਉਹ ਕੁਦਰਤ ਕਰਦੀ। ਉਹ ਇੱਕ ਦੂਸਰੇ ਨੂੰ ਕੀੜੇ ਪਕੌੜੇ ਜਿਹੜੇ ਸੀਗੇ ਉਹ ਖਾ ਕੇ ਤੇ ਉਹਨੂੰ ਕੰਟਰੋਲ ਹੱਦ 'ਚ ਰੱਖਦੇ ਸੀ, ਨੁਕਸਾਨ ਦੇ ਹੱਦ ਤੱਕ ਨਹੀਂ ਪਹੁੰਚਣ ਦਿੰਦੇ ਸੀ ਨਾ। ਕੁਛ ਵੀ ਨਹੀਂ ਕਰਦੇ ਸੀ, ਆਟੋਮੈਟਿਕ ਹਰ ਚੀਜ਼ ਹੁੰਦੀ ਸੀ। ਖੁਦਾ ਦਾ ਨਿਜ਼ਾਮ ਸੀ। ਜੋ ਪਰਿੰਦੇ ਰਾਤ ਨੂੰ ਸੇ, ਉੱਲੂ, ਹੁਣ ਤੇ ਤਹਿਕੀਕ ਹੋ ਗਈ ਆ ਵੀ ਉਹ 20-22 ਚੂਹੇ ਇੱਕ ਰਾਤ ਦੇ ਵਿੱਚ ਉੱਲੂ ਖਾਂਦਾ ਨਾ। ਹਾਂ, 20 ਤੋਂ 22 ਚੂਹੇ ਉੱਲੂ ਦੀ ਖੁਰਾਕ ਆ। ਕੁਦਰਤ ਨੇ ਬਣਾਇਆ ਸੀਗਾ ਵੀ ਤੂੰ ਰਾਤ ਨਿਕਲਣਾ, ਮੈਂ ਇਹਨੂੰ ਕੰਟਰੋਲ ਰੱਖਣਾ ਇਸ ਸਿਸਟਮ ਨੂੰ। ਚੂਹਾ ਇੱਕ ਹੱਦ ਤੋਂ ਵੱਧ ਜਾਵੇ ਨੁਕਸਾਨਦੇਹ ਆ, ਨਾ ਹੋਵੇ ਤਾਂ ਵੀ ਨੁਕਸਾਨਦੇਹ ਆ। ਹੁਣ ਕੀ ਹੋਇਆ, ਉੱਲੂ ਅਸੀਂ ਖਤਮ ਕਰਤੇ, ਪੁਰਾਣੇ ਦਰਖਤ ਕੱਟ ਦਿੱਤੇ, ਸਾਰੇ ਕੱਟੇ ਗਏ, ਦਰਖਤ ਖਤਮ ਹੋ ਗਏ।
ਉੱਲੂ ਦੇ ਵਾਸਤੇ ਰਹਿائش ਮਹਫੂਜ਼ ਨਹੀਂ ਰਹਿ ਗਈ, ਉਹ ਮਾਦੂਮ ਹੋ ਗਈ ਨਸਲ ਉਹਦੀ। ਜਿਸ ਤਰ੍ਹਾਂ ਗਿਰਝ ਆਪਣੇ ਮਾਦੂਮ ਹੋਈ ਆ, ਉਹ ਇੰਤਹਾਈ ਨੁਕਸਾਨਦੇਹ ਬਣ ਗਿਆ, ਯਾਨੀ ਫਿਤਰਤ ਨੂੰ ਅਸੀਂ ਤੋੜ ਦਿੱਤਾ, ਉੱਲੂ ਖਤਮ ਹੋ ਗਿਆ। ਗਿਰਝ ਜਿਹੜੀ ਹੁੰਦੀ ਸੀ ਅਸੀਂ ਉਹ ਵੀ ਦੇਖਿਆ, ਕੋਈ ਜਾਨਵਰ ਤੁਸੀਂ ਯਾਨੀ ਕਿ ਮਰ ਗਿਆ, ਕੋਈ ਦਬਾ ਦਿੰਦੇ ਸੀ ਲੋਕ, ਕੋਈ ਬਾਹਰ ਸਿੱਟ ਦਿੰਦੇ ਸੀ। ਹੁਣ ਤੁਸੀਂ ਸੜਕ ਤੇ ਗੁਜ਼ਰਦੇ ਹੋ, ਬਾਰ-ਬਾਰ ਜਗ੍ਹਾ ਤੁਹਾਨੂੰ ਬਦਬੂ ਇੰਤਹਾਈ ਸ਼ਦੀਦ ਆਉਂਦੀ। ਅਸੀਂ ਅੱਖ ਨਾਲ ਦੇਖਦੇ ਰਹੇ, ਇੱਕ ਦਿਨ ਦੇ ਵਿੱਚ ਜਾਨਵਰ ਮਰਿਆ, ਸਿੱਟ ਦਿੱਤਾ, ਪਹਿਲੇ ਕੁੱਤਿਆਂ ਬਿੱਲਿਆਂ ਨੇ ਖਾ ਲੈਣਾ, ਉਹਨਾਂ ਦੀ ਖੁਰਾਕ ਬਣ ਗਿਆ। ਉਸ ਤੋਂ ਬਾਅਦ ਗਿਰਝਾਂ ਆਉਣੀਆਂ, ਉਹਨਾਂ ਨੇ ਉਹਦੀਆਂ ਹੱਡੀਆਂ ਜਿਹੜੀਆਂ ਸੀਗੀਆਂ, ਯਾਨੀ ਬੰਦਾ ਖੁਦ ਵਾਸ਼ ਕਰੇ ਇੰਨੀਆਂ ਸਾਫ਼ ਨਹੀਂ ਕਰ ਸਕਦਾ, ਸਫੇਦ ਹੱਡੀਆਂ ਉਹ ਰੱਖ, ਹਰ ਚੀਜ਼ ਬਦਬੂ ਨਹੀਂ ਆਉਂਦੀ ਸੀ ਬਿਲਕੁਲ। ਸੌਆਂ ਦੀ ਤਾਦਾਦ 'ਚ ਹੁੰਦੀਆਂ ਸੀ, ਦਰਖਤ ਜਿਹੜੇ ਸੀ ਉਹਨਾਂ ਦੇ ਟਾਹਣੇ ਬਾਦ-ਬਾਦ ਟੁੱਟ ਜਾਂਦੇ ਸੀ, ਉਹ ਮਹਿੰਗੀਆਂ। ਆ ਸਾਰੇ ਦੇ ਅੰਦਰ ਕਸੂਰ ਇਨਸਾਨ ਦਾ ਅਸੀਂ ਕੀਤਾ। ਹਾਂ ਅਸੀਂ ਔਰ ਭੋਗਦੇ ਵੀ ਅਸੀਂ ਪਏ ਆ ਨਾ। ਜਦੋਂ ਅਸੀਂ ਕਰਾਂਗੇ ਅਸੀਂ ਭੁਗਤਣਾ ਨਾ। ਕੁਦਰਤ ਨੇ ਇੱਕ ਨਿਜ਼ਾਮ ਤੈਯਨ ਕਰਕੇ ਸਾਨੂੰ ਦੇ ਦਿੱਤਾ ਵੀ ਆ ਜਹਾਨ ਤੇਰੇ ਵਾਸਤੇ ਆ, ਠੀਕ ਆ ਜੀ, ਤੂੰ ਮੇਰੇ ਵਾਸਤੇ ਆ। ਇਹ ਪੜ੍ਹੀ ਲਿਖੀ ਗੱਲ ਹੈ ਨਾ। ਇਹ ਜਹਾਨ ਇਨਸਾਨ ਦੇ, ਤੁਸੀਂ ਜਦੋਂ ਵੀ ਗੌਰ ਕਰ ਲਵੋ, ਚੰਦ, ਸੂਰਜ, ਸਿਤਾਰੇ, ਮਾਦਨੀਆਤ, ਜੋ ਫਸਲਾਂ ਉਗ ਰਹੀਆਂ ਵਾ, ਇਹ ਸਾਰੀ ਹੀ ਇਨਸਾਨ ਦੇ ਗਿਰਦ ਘੁੰਮ ਰਹੀ ਆ। ਕਾਇਨਾਤ ਜਿਹੜੀ ਆ ਇਨਸਾਨ ਦੇ ਗਿਰਦ ਹੀ ਸਾਰੀ ਘੁੰਮ ਰਹੀ ਆ। ਇਹ ਯਾਨੀ ਕਿ ਇਹਦਾ ਮਰਕਜ਼ ਆ। ਕਿਤੇ ਤੁਸੀਂ ਗੌਰ ਕਰ ਲਵੋ ਕਿਹਦੇ ਵਾਸਤੇ ਪੈਦਾ ਹੋ ਰਹੀ ਸਾਰੀ ਚੀਜ਼। ਮਖਲੂਕ ਦਾ ਕੀ ਕੰਮ ਆ? ਉਹ ਇੱਕ ਹੱਦ ਤੱਕ ਹੀ ਰਹਿਣੇ ਆ ਨਾ, ਯਾਨੀ ਕੁੱਤੇ ਆ, ਬਿੱਲੇ ਆ, ਪਰਿੰਦੇ, ਚਰਿੰਦੇ, ਉਹਨਾਂ ਦਾ ਇੱਕ ਮਖਸੂਸ ਤਾਦਾਦ ਰਹਿਣੀ। ਕੁਦਰਤ ਨੇ ਕਿ ਆਪਣਾ ਹੁਸਨ ਬਣਾਇਆ ਇਨਸਾਨ ਵਾਸਤੇ। ਇਨਸਾਨ ਨੇ ਅੱਜ ਤੋੜ-ਫੋੜ ਕਰ ਦਿੱਤੀ, ਉਹਨਾਂ ਦਾ ਖਮਿਆਜ਼ਾ ਅਸੀਂ ਯਾਨੀ ਕਿ ਦਿਨ ਰਾਤ ਦੀ ਪਰੇਸ਼ਾਨੀ ਅਸੀਂ। ਤੇ ਤੁਸੀਂ ਕੀ ਸਮਝਦੇ ਹੋ ਕਿ ਅਗਲੀ ਜਿਹੜੀ ਆਉਣ ਵਾਲੀ ਨਸਲ ਹੈ ਉਹਦੇ ਵਾਸਤੇ ਤੇ ਫਿਰ ਬੜੀ ਪਰੇਸ਼ਾਨੀ ਹੈ, ਸਾਡੇ ਤੋਂ ਵੀ ਜ਼ਿਆਦਾ ਇੰਤਹਾਈ। ਖਸੂਸਨ ਆਪਣੇ ਪਾਕਿਸਤਾਨ ਜੈਸੇ ਮੁਲਕ ਵਾਸਤੇ ਹੈ ਨਾ, ਉਹ ਲੋਕ ਤੇ ਕਰ ਲੈਣਗੇ। ਚਾਈਨਾ ਵਾਲਿਆਂ ਨੇ ਚਿੜੀਆਂ ਖਤਮ ਕੀਤੀਆਂ ਇੱਕ ਵਕਤ, ਜਦੋਂ ਉਹਨਾਂ ਨੇ ਉਹਦਾ ਨੁਕਸਾਨ ਦੇਖਿਆ, ਦੁਬਾਰਾ ਯਾਨੀ ਕਿ ਭਰਮਾਰ ਹੋ ਗਈ, ਦੂਸਰੀਆਂ ਬਿਮਾਰੀਆਂ ਦੀ ਬਹੁਤ ਜ਼ਿਆਦਾ ਮਸਾਇਲ ਬਣ ਗਿਆ। ਉਹਨਾਂ ਨੇ ਚਿੜੀਆਂ ਹਾਇਰ ਕਰ ਲਈਆਂ, ਰੂਸ ਕੋਲ ਲਈਆਂ, ਕਿਤੇੋਂ ਲਈਆਂ, ਲੇਕਿਨ ਉਹਨਾਂ ਨੂੰ ਪਤਾ ਚੱਲ ਗਿਆ ਅਸੀਂ ਨੁਕਸਾਨ ਕਰ ਬੈਠੇ, ਉਹ ਕਵਰ ਕਰ ਗਏ। ਅਸੀਂ ਤੇ ਕਵਰ ਵੀ ਨਹੀਂ ਕਰ ਸਕਦੇ ਨਾ, ਰੌਲਾ ਸਾਡਾ ਮੇਨ ਪ੍ਰੋਬਲਮ ਆ, ਅਸੀਂ ਕਵਰ ਨਹੀਂ ਕਰ ਸਕਦੇ। ਲੇਕਿਨ ਕੁਦਰਤ ਦਾ ਨਿਜ਼ਾਮ ਹੈ, ਇਹ ਕੁਦਰਤ ਹੀ ਕਰ ਸਕਦੀ, ਲੇਕਿਨ ਤੋੜ-ਫੋੜ ਬਹੁਤ ਜ਼ਿਆਦਾ ਕੀਤੀ ਆ, ਹੱਦ ਤੋਂ ਜ਼ਿਆਦਾ ਕੀਤੀ ਆ। ਕਿਉਂਕਿ ਮੇਰੀ ਦਿਲਚਸਪੀ ਰਹੀ ਇਸ ਨਾਲ, ਬਚਪਨ ਤੋਂ ਮੈਨੂੰ ਇੱਕ ਸ਼ੌਕ ਸੀ ਨੇਚਰ ਵੇਖਣ ਦਾ। ਅੱਜ ਅਸੀਂ ਕਿਤੇ ਰਾਤ ਬਾਹਰ ਆਈਏ, ਮੈਨੂੰ ਗਿੱਦੜ, ਬਿੱਲਾ, ਖਸੂਸਨ, ਉਹ ਜਿਹੜੇ ਬਿੱਲੇ ਹੁੰਦੇ ਸੀਗੇ ਜੰਗਲੀ, ਨਜ਼ਰ ਹੀ ਨਹੀਂ ਆਉਂਦਾ, ਉਹ ਤੇ ਹੈ ਹੀ ਨਹੀਂ। ਉਹ ਦੇਖਣਾ ਤੇ ਮੈਂ ਗੌਰ ਨਾਲ ਉਹਨੂੰ ਦੇਖਦਾ ਰਹਿੰਦਾ ਹੁੰਦਾ ਸੀ, ਬੈਠ ਕੇ ਛੁਪ ਕੇ, ਕਿ ਇਹਨੂੰ ਆਵਾਜ਼ ਨਾ ਆਵੇ, ਇਹਨੂੰ ਮੈਂ ਥੋੜੀ ਦੇਰ ਚੱਲਦਾ ਫਿਰਦਾ ਦੇਖ ਲਵਾਂ, ਸੇ ਨਜ਼ਰ ਆ ਜਾਣੀ, ਉਹਨੂੰ ਮੈਂ ਗੌਰ ਨਾਲ ਸਾਈਡ ਤੇ ਬੈਠ ਜਾਣਾ ਤੇ ਉਹਨੂੰ ਚਾਂਦਨੀ 'ਚ। ਹਰ ਜਾਨਵਰ ਮੇਰਾ ਸ਼ੌਕ ਹੁੰਦਾ ਸੀ, ਮੈਨੂੰ ਚੱਲਦਿਆਂ ਫਿਰਦਿਆਂ ਵੇਖੀ ਜਾਵਾਂ। ਹੁਸਨ ਸੀ ਇੱਕ, ਬਹੁਤ ਪਿਆਰਾ ਲੱਗਦਾ ਸੀ ਉਹ। ਇਸ ਤਰ੍ਹਾਂ ਦਿਨ ਵਾਲੇ ਜਾਨਵਰ ਜਿਹੜੇ ਚਹਿਕਦੇ, ਯਾਨੀ ਮੈਂ ਤੁਹਾਨੂੰ ਦੱਸਿਆ ਨਾ, ਇੱਥੇ 200-300 ਤੋਤਾ ਹਮਾ ਵਕਤ ਮੌਜੂਦ ਹੁੰਦਾ ਸੀ। ਉਹਨਾਂ ਦਾ ਖੇਲਣਾ, ਉਹਨਾਂ ਦੀਆਂ ਆਵਾਜ਼ਾਂ, ਆ ਬਾਗ ਵਾਲੇ ਪਰੇਸ਼ਾਨ ਹੁੰਦੇ ਸੀ ਵੀ ਯਾਰ ਤੁਹਾਡੇ ਤੋਤੇ ਸਾਨੂੰ ਬੜਾ ਖਰਾਬ ਕਰਦੇ ਆ। ਕਹਿਣਾ ਯਾਰ ਇੱਥੇ ਰਹਿੰਦੇ ਆ, ਕੁਦਰਤੀ ਰਹਿੰਦੇ ਹੁੰਦੇ ਸੀ ਨਾ। ਉਹ ਜਦੋਂ ਦਿਲ ਕਰਨਾ ਆ ਕੇ ਉਹ ਤੋਤੇ ਦੀ ਖੁੱਡ 'ਚ ਹੱਥ ਪਾਉਣਾ। ਬਚਪਨ 'ਚ ਸ਼ੌਕ ਹੁੰਦਾ ਬੱਚਿਆਂ ਨੂੰ, ਉਹ ਹੱਥ 'ਤੇ ਕੱਪੜਾ ਲਪੇਟ ਕੇ ਉਹ ਬੱਚਾ ਕੱਢ ਲੈਣਾ, ਕੱਢ ਕੇ ਥੋੜੀ ਦੇਰ ਖੇਲ ਕੇ ਫਿਰ ਉਹ ਖੁੱਡ ਦੇ ਵਿੱਚ ਰੱਖ ਦੇਣਾ। ਇਸ ਤਰ੍ਹਾਂ ਨਹੀਂ ਸੀ ਹੁਣ ਜਾਲੀ ਹੈ ਨਾ, ਯਾਨੀ ਕਿ ਇਹਨੂੰ ਆਪਾਂ ਅੱਗੇ ਫਸਲ 6 ਮਹੀਨੇ ਦੀ, ਸਾਲ ਦੀ ਫਸਲ ਸੀ, ਹੁਣ 3 ਮਹੀਨੇ ਦੀ ਫਸਲ ਹੈ ਭਾਜੀ। ਹਾਂਜੀ, ਹਰ ਫਸਲ 3 ਮਹੀਨੇ ਦੀ ਹੁੰਦੀ। ਤੇ ਉਹ ਜਦੋਂ ਅਸੀਂ ਇੰਨਾ ਹਾਈਬ੍ਰਿਡ ਵਾਲੇ ਪਾਸੇ ਚਲੇ ਗਏ ਆ, ਤਾਂ ਹਾਈਬ੍ਰਿਡ ਨੇ ਤੇ 48 ਦਿਨਾਂ 'ਚ ਤੁਹਾਡਾ ਮੁਰਗਾ ਤਿਆਰ ਹੈ। ਹੁਣ ਇੱਕ ਮੁਰਗਾ ਜਿਹੜਾ ਤੁਸੀਂ ਦੇਸੀ ਘਰੇ ਪਾਲੋ, ਉਹਨੂੰ ਸਾਲ 1.5 ਸਾਲ ਲੱਗਦਾ ਜਵਾਨ ਹੋਣ। ਹਾਂ ਨਹੀਂ, ਉਹ ਚੀਜ਼ ਨਹੀਂ ਨਾ ਬਣ ਸਕਦੀ, ਯਾਨੀ ਕਿ ਮਸਨੂਈ ਹੈ ਨਾ ਹਰ ਚੀਜ਼। ਇਹਨੂੰ ਅਸੀਂ ਖੁਰਾਕ ਜਿਹੜੀ ਨੇਚਰ, ਕੁਦਰਤ ਨੇ ਜਿਹੜੀ ਖੁਰਾਕ ਰੱਖੀ ਸੀ ਉਹਦੇ ਮੁਤਾਬਕ ਉਹ ਪਲਦਾ, ਤੇ ਉਹ ਹੋਰ ਚੀਜ਼ ਆ ਅੱਜ ਵੀ ਮੌਜੂਦ ਆ ਨਾ ਸਾਹਮਣੇ। ਕਹਿੰਦੇ ਅਸੀਂ ਪੇਟ ਭਰ ਸਕਦੇ, ਟੇਸਟ ਨਹੀਂ ਹੋਊਗਾ। ਕੁਦਰਤ ਦਾ ਨਿਜ਼ਾਮ ਇਸ ਤਰ੍ਹਾਂ ਦਾ ਵਾ, ਬਦਾਮ ਦੀ ਗਿਰੀ ਆ, ਬਦਾਮ ਦੀ ਉਸੇ ਹੀ ਜਿਲਦ ਦੇ ਅੰਦਰ ਆ। ਜਦੋਂ ਵੀ ਖਾਣਗੇ ਉਹਦੀ ਅਫਾਦੀਅਤ, ਫਾਇਦੇ ਸਾਰੇ ਤੁਹਾਨੂੰ ਪੂਰੇ ਮਿਲਣਗੇ। ਗਿਰੀ ਕੱਢ ਕੇ ਬਾਹਰ ਰੱਖ ਦਿਓ, ਮਹੀਨੇ 2 ਮਹੀਨੇ ਬਾਅਦ ਸਿਰਫ ਤੁਹਾਡਾ ਪੇਟ ਜਾਂ ਟੇਸਟ, ਇਸ ਤੋਂ ਇਲਾਵਾ ਅਫਾਦੀਅਤ ਨਹੀਂ ਹੋਏਗੀ। ਹਰ ਚੀਜ਼ ਹੀ ਇਸ ਤਰ੍ਹਾਂ ਰੱਖੀ ਹੋਈ ਹੈ, ਜਿਹੜਾ ਕੁਦਰਤ ਨੇ ਮਾਹੌਲ, ਜਿਹੜੇ ਚੀਜ਼ ਨੇ ਜਿੱਦਾਂ, ਜਿਹੜਾ ਉਹਦਾ ਖੁਰਾਕ ਆ, ਜਿਹੜਾ ਉਹਦਾ ਸ਼ਿਕਾਰ ਆ, ਉਹਨੂੰ ਨੇਚਰ ਮਿਲੂਗਾ ਤੇ ਉਹ ਅਸਰ ਆ। ਅਸੀਂ ਕਿੰਨਾ ਪਾਲੀ ਜਾਈਏ, ਅਸੀਂ ਕੁਦਰਤ ਦਾ ਮੁਕਾਬਲਾ ਨਹੀਂ ਕਰ ਸਕਦੇ। ਉਹ ਖੁਰਾਕ ਅਸੀਂ ਦੇ ਨਹੀਂ ਸਕਦੇ ਜਿਹੜੀ ਉਹਦੀ ਅਸਰ। ਸ਼ਾਇਦ ਖਤਮ ਹੋ ਗਿਆ, ਦੇਖਿਆ ਤੁਸੀਂ? ਹਾਂ, ਇਹ ਵੀ ਤੁਹਾਨੂੰ ਦੱਸਾਂ ਮੈਂ, ਬਚਪਨ 'ਚ ਮੇਰਾ ਸ਼ਹਿਦ ਖਾਣਾ ਸ਼ੌਕ ਸੀ। ਅਸੀਂ ਉਹ ਜਦੋਂ ਸ਼ਹਿਦ ਨੂੰ ਦਿਲ ਕਰਨਾ ਨਾ, ਸ਼ਹਿਦ ਇੰਨਾ ਹੁੰਦਾ ਸੀ, ਸ਼ਹਿਦ ਖਾਣ ਨੂੰ ਦਿਲ ਕੀਤਾ, ਸਾਡੇ ਉਹ ਛੜੀਆਂ ਜਿਹੜੀਆਂ ਛਿੜੀਆਂ ਹੁੰਦੀਆਂ ਨਰਮੇ ਦੀਆਂ, ਉਹ ਜਗ੍ਹਾ ਜਗ੍ਹਾ ਤੇ ਜ਼ਿਮੀਂਦਾਰ ਬਾਹਰ ਮੁਰੱਬੇ ਉਹ ਬਾਲਣ ਵਾਸਤੇ ਰੱਖ ਲੈਂਦੇ ਆ। ਠੀਕ ਆ ਜੀ, ਉਹ ਹਰ ਢੇਰੀ ਦੇ ਵਿੱਚ ਤੁਹਾਨੂੰ 2-3 ਦੇਸੀ ਸ਼ਹਿਦ ਹਮਾ ਵਕਤ ਮੌਜੂਦ ਮਿਲਦੇ ਸੀ। ਸ਼ਾਇਦ ਕਿਤੇ ਲੱਭਣ ਜਾਣ ਦੀ ਜ਼ਰੂਰਤ ਨਹੀਂ, ਜਦੋਂ ਦਿਲ ਕਰਨਾ ਮੈਂ ਆਉਣਾ, ਗੇੜਾ ਮਾਰਨਾ। ਉਹ ਛਿਟੀ ਜਿਹੜੀ ਸੀਗੀ ਹੱਥ 'ਤੇ ਕੱਪੜਾ ਲਪੇਟਣਾ, ਛੋਟਾ ਹੁੰਦਾ ਸੀ, ਬਸ ਮੁੜ ਕੇ ਦੌੜ ਲਾ ਦੇਣੀ। ਉਹ ਸ਼ਾਇਦ ਕਰਨਾ, ਉੱਥੇ ਬਹਿ ਕੇ ਉਹ ਖਾਣਾ ਖਾ ਕੇ, ਦੂਸਰਾ ਯਾਨੀ ਕਿ ਉਹਨੂੰ ਜਮ੍ਹਾਂ ਕਰਨ ਦੀ ਵੀ ਜ਼ਰੂਰਤ ਨਹੀਂ, ਤਾਜ਼ਾ ਫਰੈਸ਼ ਤੁਹਾਨੂੰ ਮਿਲਦਾ ਸੀ ਜਦੋਂ ਦਿਲ ਕਰੇ। ਖਸੂਸਨ ਇਹਨਾਂ ਦਿਨਾਂ 'ਚ ਬੇਰੀ ਦਾ ਸ਼ਹਿਦ ਹੁੰਦਾ ਨਾ,
ਨਰਮਾ ਉਹ ਖਰੂਜ ਤੇ ਹੁੰਦਾ ਸੀ। ਇਹਨਾਂ ਦਿਨਾਂ 'ਚ ਮੈਂ ਸ਼ੌਕ ਕਰਦਾ ਹੁੰਦਾ ਸੀ, ਦੂਜੇ ਚੌਥੇ ਦਿਨ ਆਉਣਾ ਇੱਕ ਸ਼ਹਿਦ ਸਿੱਕਣਾ ਖਾ ਕੇ ਤੇ ਘਰ ਉਹ ਘਰ ਵਾਲੇ ਡਾਂਟਦੇ ਹੁੰਦੇ ਸੀ ਇਹ ਗਰਮ ਆ ਜੀ। ਉਹ ਬੀਬੀਆਂ ਦਾ ਜਿੱਦਾਂ ਪਤਾ ਨਹੀਂ ਨਾ ਮੈਂ ਉਹ ਅੱਗ ਦੀ ਨਾਲ ਆ ਸ਼ਹਿਦ ਖਾ ਲਿਆ, ਮੈਂ ਇੱਥੇ ਹੀ ਲੈਣਾ ਉਹ ਖਾ ਲੈਣਾ ਖਾ ਕੇ ਤੇ ਬਸ। ਯਾਨੀ ਇੰਨਾ ਆਮ ਸ਼ਹਿਦ ਵਾਫਰ ਮਿਕਦਾਰ ਮੌਜੂਦ ਸੀ। ਸ਼ਿਕਾਰ ਤੁਹਾਨੂੰ ਦੱਸਿਆ ਵੀ ਸਾਰਾ ਦਿਨ ਅਸੀਂ ਉਹ ਜਿਹੜੀ ਘੁੱਗੀ ਆ ਉਹ ਕੜਕੀ ਇੱਕ ਲਾ ਦੇਣੀ ਤੇ ਅਸੀਂ 2-3 ਲੜਕੇ ਇੱਥੇ ਹੁੰਦੇ ਸੀ, ਹੋਰ ਇੱਥੇ ਇਕੱਠੇ ਹੋ ਜਾਂਦੇ ਸੀ। ਇੱਕ ਹੋਰ ਮਜ਼ੇ ਦੀ ਗੱਲ ਸੀ, 9 ਵਜੇ ਤੋਂ ਬਾਅਦ ਕਿਸੇ ਜ਼ਿਮੀਂਦਾਰ ਨੂੰ ਕੋਈ ਵਰਕ ਨਹੀਂ ਹੁੰਦਾ। 9 ਵਜੇ ਹਰ ਬੰਦਾ ਆਪਣਾ ਮੁਕੰਮਲ ਕੰਮ ਕਰਕੇ ਸੁਬਾਹ ਹਨੇਰੇ ਟਾਈਮ ਮਰੱਬੇ ਆ ਜਾਣਾ। 9 ਵਜੇ ਤੱਕ ਕੋਈ ਕੰਮ ਰਹਿੰਦਾ ਨਹੀਂ ਸੀ ਵੀ ਜਿਹੜਾ ਕਰਨ ਵਾਲਾ ਉਹ ਬਿਲਕੁਲ ਫ੍ਰੀ ਹੁੰਦਾ ਸੀ। ਫਿਰ ਅਸੀਂ ਤੇ ਡੇਰੇ ਤੇ ਆ ਜਾਣਾ, ਇੱਥੇ ਉਹ ਡੇਰੇ ਵਾਲੀ ਵੀ ਆ ਗਏ, ਇੱਧਰਲੇ ਵੀ ਆ ਗਏ, 10-20 ਬੰਦੇ ਇੱਥੇ। ਕਿਸੇ ਨੇ ਚਾਲਾਂ ਖੇਲੀ ਜਾਣੀਆਂ, ਕਿਸੇ ਨੇ ਕੋਈ 12 ਟਾਣੀ ਖੇਲੀ ਜਾਣੀ। ਉਹ ਜਿਹੜੇ ਜਾਨਵਰ ਹੁੰਦੇ ਸੀਗੇ ਉਹਨਾਂ ਨੂੰ ਚਾਰਾ ਕੱਟ ਕੇ ਤੇ ਉਹ ਕੱਚੀਆਂ ਫੁੱਟੀਆਂ ਹੁੰਦੀਆਂ ਸੀ ਉਹਨਾਂ 'ਚ ਪਾ ਦੇਣਾ, ਪਾਣੀ ਕੋਲ ਹੁੰਦਾ ਸੀ। ਸਾਰੀ ਦੁਪਹਿਰ ਖੇਲਣਾ ਤੇ ਸ਼ਾਮ ਟਾਈਮ ਜਿਹੜੇ ਸੀ ਉਹ ਚਾਰਾ ਵਗੈਰਾ ਲਿਜਾ ਕੇ ਘਰ ਚਲੇ ਜਾਣਾ। ਯਾਨੀ ਕਿ ਕੋਈ ਦਿਮਾਗ ਤੇ ਬੋਝ ਨਹੀਂ ਹੁੰਦਾ ਸੀ। ਐਕਸਟਰਾ ਜਿਹਨੂੰ ਕਹਿੰਦੇ ਆ ਨਾ ਹੁਣ, ਯਾਨੀ ਇੱਕ ਢੱਗੇ ਦੀ ਵਾਹੀ ਸੀ, ਕੰਮ ਨਹੀਂ ਹੁੰਦਾ ਸੀ। ਯਾਨੀ ਜ਼ਿਹਨ ਤੇ ਬੋਝ ਨਹੀਂ ਹੁੰਦਾ ਸੀ, ਜਿਹਨੂੰ ਆਪਾਂ ਜ਼ਿਹਨੀ ਤੌਰ ਤੇ ਮਸਰੂਫੀਅਤ ਗਿਣਦੇ ਆ ਨਾ। ਕੰਮ ਵੀ ਕੋਈ ਨਹੀਂ ਤੇ ਫਾਰਗ ਵੀ ਨਹੀਂ ਅਸੀਂ। ਯਾਨੀ ਇੱਕ ਮੇਨ ਮਸਲਾ ਜਦੋਂ ਅਸੀਂ ਛੇੜਛਾੜ ਕਰ ਲਈ ਨਾ ਨਿਜ਼ਾਮ ਨਾਲ, ਜ਼ਰੂਰੀਅਤ ਤੇ ਜ਼ਿੰਦਗੀ ਸਮਾਨੇ ਤਾਇਸ਼ ਜਿਹਨੂੰ ਕਹਿੰਦੇ ਆ, ਫਜ਼ੂਲ ਚੀਜ਼ਾਂ ਵਧਾ ਲਈਆਂ। ਤੇ ਫਿਰ ਦੂਸਰਾ ਜਿਹੜਾ ਹੈਗਾ ਵਾ ਜਿਹਨੂੰ ਆਪਾਂ ਟੌਰ ਟੱਪਾ ਕਹਿੰਦੇ ਆ, ਇਹਨੂੰ ਪਤਾ ਨਹੀਂ ਹੁਣ ਕੀ ਨਾਂ ਦੇਣਾ ਚਾਹੀਦਾ। ਯਾਨੀ ਕਿ ਇੱਕ ਬੰਦਾ ਹੈ ਨਾ, ਮੇਰਾ ਜਿਹੜਾ ਬੰਦਾ ਵਾਕਫ ਆ ਉਹਨੂੰ ਪਤਾ ਵੀ ਹੈ ਦਸਤਾਰ ਆ ਜੀ। ਜਿਹੜਾ ਨਹੀਂ ਵਾਕਫ ਉਹਨੂੰ ਮੈਂ ਯਾਨੀ ਕਿ ਵੜ ਚੜ ਕੇ ਬਣ ਕੇ ਦਿਖਾ ਕੇ ਕਰ ਕੀ ਲੈਣਾ, ਉਹਦਾ ਫਾਇਦਾ ਕੋਈ ਬੰਦਾ ਸਾਰੀ ਰਾਤ ਬੈਠਾ ਰਵੇ, ਇੱਕ ਜ਼ਰਰੇ ਦਾ ਫਾਇਦਾ ਨਹੀਂ ਮਿਲ ਸਕਦਾ। ਵੀ ਉਹ ਇੱਕ ਬੰਦਾ ਸੀ ਮੇਰਾ ਵਾਕਫ ਹੀ ਨਹੀਂ ਸੀਗਾ, ਉਹਨੇ ਵੇਖਿਆ ਮੇਰੇ ਖੁੱਸਾ ਪਾਇਆ ਸੀ, ਕੁੱਲਾ ਬੰਨਿਆ ਸੀ ਜਾਂ ਮੇਰੀ ਗੱਡੀ ਮਹਿੰਗੀ ਸੀ, ਇਦਾਂ ਸੀ ਉਹਦਾ ਤੁਹਾਨੂੰ ਕੀ ਫਾਇਦਾ ਪਹੁੰਚਣ ਵਾਲਾ, ਤੁਹਾਡਾ ਵਾਕਫ ਹੀ ਨਹੀਂ। ਜਿਹੜੇ ਵਾਕਫ ਆ ਉਹ ਜਾਣਦੇ ਆ, ਮੈਂ ਗੱਡੀ ਤੇ ਵੀ ਆ ਤਾਂ ਵੀ ਜਾਣਦੇ ਆ, ਮੈਂ ਖੋਤੀ ਰੇੜੀ ਤੇ ਬੈਠਾ ਹਾਂ ਮੇਰੇ ਤਾਂ ਵੀ ਵਾਕਫ ਆ ਵੀ ਇਹ ਚੀਜ਼ ਆ, ਇਹ ਕਿਰਦਾਰ ਆ ਇਹਦਾ, ਇਹ ਬੰਦਾ ਵਾ ਇਹ, ਬਸ ਇੰਨੇ ਪਾਣੀ। ਬਹੁਤ ਸੋਹਣੀ ਗੱਲ, ਬਹੁਤ ਸੋਹਣੀ ਗੱਲ। ਆਹ ਸਿਆਣੀਆਂ ਗੱਲਾਂ ਹੁਣ ਇੱਥੇ ਅਸੀਂ ਬੈਠਦੇ ਨਹੀਂ, ਅਸੀਂ ਨਾ ਇਕੱਠੇ ਬੈਠਦੇ ਨਹੀਂ, ਟਾਈਮ ਕਿਉਂ ਨਹੀਂ ਹੈਗਾ। ਤੇ ਜੇ ਕੋਈ ਬੈਠਦੇ ਵੀ ਆ ਤੇ ਉੱਥੇ ਆਹ ਗੱਲਾਂ ਨਹੀਂ ਹੁੰਦੀਆਂ। ਇਹ ਸਾਸੇ ਮੁਰੱਬਤ ਖਤਮ ਹੋ ਗਿਆ ਮੈਨੂੰ ਆਪਣੇ ਨਾਲ ਆ। ਅਹਿਸਾਸ ਨਹੀਂ ਹੈ ਆਪੋ ਆਪ ਪੈ ਗਈ। ਕਿੰਨਾ ਵੀ ਕੋਈ ਕਰੀਬੀ ਹੈ ਨਾ, ਤੁਸੀਂ ਉੱਤੇ ਸਰਚ ਕਰੋ, ਫਰਜ਼ ਕਰੋ 2 ਦੋਸਤ ਆ, ਤੁਸੀਂ ਖੁਫੀਆ ਤਰੀਕੇ ਨਾਲ ਇੱਕ ਦਾ ਇੰਟਰਵਿਊ ਕਰੋ, ਉਹਦੇ ਮੁਤਲਕ ਹੀ ਵੀ ਉਹਦੇ ਨਾਲ ਇਹਦਾ ਕਿੰਨਾ ਗਹਿਰਾ ਤਲਕ ਆ, ਦੂਸਰੇ ਦਾ ਕਰੋ ਉਹਨਾਂ ਦਾ ਤਲਕ ਕਦੀ ਯਾਨੀ ਕਿ ਸਵਾਏ ਆਪਣੀ ਗਰਜ਼ ਤੋਂ ਤੁਹਾਨੂੰ ਨਹੀਂ ਮਿਲੂਗਾ। ਜ਼ਰੂਰਤ ਹੋਊਗੀ ਵਿੱਚ ਕੁਛ ਨਾ ਕੁਛ, ਜ਼ਰੂਰਤ ਤੋਂ ਬਗੈਰ ਤਲਕ ਨਹੀਂ। ਉਦੋਂ ਤਲਕ ਹੁੰਦੇ ਸੀ, ਜ਼ਰੂਰਤਾਂ ਬਾਅਦ 'ਚ ਆਉਂਦੀਆਂ ਸੀ, ਤਲਕ ਪਹਿਲੇ ਹੁੰਦਾ ਸੀ, ਜ਼ਰੂਰਤਾਂ ਨਾਲ ਹੱਲ ਹੁੰਦੀਆਂ ਜਾਂਦੀਆਂ। ਬਿਲਕੁਲ ਬਿਲਕੁਲ। ਉਹ ਤਲਕ ਐਸਾ ਸੀ, ਅਗਰ ਕਿਸੇ ਨਾਲ ਕੋਈ ਦੁਸ਼ਮਣੀ ਹੈ ਉਹ ਘਰਦੇ ਨੂੰ ਨਹੀਂ ਪਤਾ, ਉਹ ਆਸੇ ਪਾਸੇ ਵਾਲੇ ਨੇ ਹਰ ਨਿਬੇੜਾ ਨਿਬੇੜਨਾ। ਸਾਰਾ ਨਿਜ਼ਾਮ ਇਸੇ ਤਰ੍ਹਾਂ ਹੀ ਚੱਲਿਆ ਹੋਇਆ ਸੀ, ਜਿਹੜਾ ਆਪਾਂ ਯਾਨੀ ਕਿ ਨੇਂਦਾ ਭਾਜੀ ਜਿਹਨੂੰ ਪੰਜਾਬੀ 'ਚ ਕਹਿੰਦੇ ਆ। ਉਹ ਇਦਾਂ ਹੁੰਦਾ ਸੀ ਵੀ ਇੱਕ ਅਜ਼ੀਜ਼ ਦੀ ਸ਼ਾਦੀ ਹੈ ਨਾ, ਸਾਰਿਆਂ ਨੇ ਆਉਣਾ, ਉਹਨਾਂ ਨੇ ਬਜ਼ੁਰਗਾਂ ਨੇ ਇੱਕ ਬਹੁਤ ਅੱਛੀ ਦਿਨਾਈ ਨਾਲ ਉਹ ਕਰ ਲਿਆ ਸੀ ਵੀ ਇੱਕ ਤੇ ਬੋਝ ਨਾ ਪਵੇ, ਆਪਾਂ ਸਾਰਿਆਂ ਨੇ ਹੈਲਪ ਕਰਨੀ। ਬਿਲਕੁਲ ਬਿਲਕੁਲ। ਹੈਲਪ ਕਰਕੇ ਇਹਦਾ ਮੁੱਕ ਜੂਗਾ, ਦੂਸਰੇ ਦਾ ਹੋਇਆ ਉਹਦੀ ਹੈਲਪ ਕਰਨੀ ਆ। ਬਣਾਇਆ ਤਾਂ ਸੀ ਇਸ ਤਰ੍ਹਾਂ। ਹੁਣ ਇਹ ਕਰਜ਼ ਮਕਰੂਜ਼ ਹੋ ਗਿਆ, ਉਹ ਕਰਜ਼ ਦੇਤਾ ਜੀ ਤੂੰ ਮੈਨੂੰ ਇੰਨੇ ਨਹੀਂ ਦਿੱਤੇ, ਉਹਦੇ ਵਿੱਚ ਫਿਰ ਹੁਣ ਮਸਾਇਲ ਚੱਲ ਪਏ। ਸ਼ਾਦੀ ਉਦੋਂ ਹੁੰਦੀ ਸੀ, ਮੈਨੂੰ ਯਾਦ ਆ ਸੀ ਬਚਪਨ ਦੇ ਵਿੱਚ ਸ਼ਾਦੀ ਆ ਜਾਣੀ ਤੇ ਬੱਚੇ ਸਾਰੇ ਖੁਸ਼ ਹੁੰਦੇ ਸੀ, ਘਰ ਵਾਲੇ ਖੁਸ਼ ਹੁੰਦੇ ਸੀ ਤੇ ਪਹਿਲੇ ਤਿਆਰੀ ਕਰਨੀ, 4-5 ਦਿਨ ਪਹਿਲੇ ਜਾਣਾ ਸਾਰਿਆਂ ਨੇ। ਬਿਲਕੁਲ ਬਿਲਕੁਲ ਠੀਕ ਆ ਜੀ। ਫਿਰ ਖਾਣਾ ਮਾਮੂਲ ਦੇ ਮੁਤਾਬਕ ਨਾਰਮਲ ਖਾਣਾ ਜਿਹੜਾ ਨਾ ਉਹ ਜਿਹੜਾ ਪੱਕੀ ਜਾਣਾ ਉਹ ਖਾਈ ਜਾਣਾ। ਆਪਸ ਵਿੱਚ ਮੁਹੱਬਤ ਹੁੰਦੀ ਸੀ। 4 ਦਿਨ ਰਹਿਣ 5 ਦਿਨ ਰਹਿਣ, ਸ਼ਾਦੀ ਵਾਲੇ ਵੀ ਖੁਸ਼, ਮਹਿਮਾਨ ਵੀ ਖੁਸ਼। ਹੁਣ ਤੁਸੀਂ ਦੇਖ ਲਵੋ, ਮੈਂ ਤੇ ਘਰ ਦੇਖਿਆ ਨਾ, ਮੈਨੂੰ ਇਹ ਸ਼ੌਕ ਆ ਫੋਲਣ ਦਾ, ਇੰਟਰਵਿਊ ਕਰ ਕਰਕੇ ਮਾਹੌਲ ਕਿਦਾਂ ਜਾ ਰਿਹਾ। ਜਿਹਦੇ ਸ਼ਾਦੀ ਆ ਉਹਦਾ ਇੰਟਰਵਿਊ ਕਰੋ, ਪਰੇਸ਼ਾਨ ਆ ਕਿਉਂਕਿ ਉਹਦਾ ਖਰਚਾ ਹੋਣਾ। ਜਿਹਨੂੰ ਸ਼ਾਦੀ ਕਾਰਡ ਗਿਆ ਉਹ ਵੀ ਪਰੇਸ਼ਾਨ, ਬਿਲਕੁਲ ਹੈ ਨਾ ਜੀ। ਇਹ ਸ਼ਾਦੀ ਦੀ ਨਹੀਂ ਨਾ ਕਹਿੰਦੇ, ਯਾਨੀ ਸ਼ਾਦੀ ਦੇ ਲਫ਼ਜ਼ ਦੇ ਮੈਨੇ ਹੀ ਖਰਾਬ ਹੋ ਗਏ। ਬਿਲਕੁਲ ਬਿਲਕੁਲ। ਸ਼ਾਦੀ ਦਾ ਲਫ਼ਜ਼ ਲੱਗ ਹੀ ਨਹੀਂ ਸਕਦਾ ਨਾ, ਜਦੋਂ ਪਰੇਸ਼ਾਨੀਆਂ ਦੋਵਾਂ ਘਰਾਂ ਨੂੰ। ਸ਼ਾਦੀ ਦਾ ਲਫ਼ਜ਼ ਤੇ ਲਾਗੂ ਨਹੀਂ ਹੁੰਦਾ ਇਹਦੇ ਤੇ। ਸ਼ਾਦੀ ਤੇ ਖੁਸ਼ੀ ਦਾ ਨਾਮ ਆ, ਵੀ ਖੁਸ਼ੀ ਹੋਈ, ਖੁਸ਼ੀ ਦਾ ਕਾਰਡ ਆਇਆ, ਬੰਦਾ ਪਰੇਸ਼ਾਨ ਬੈਠਾ ਹੈ। ਉਹ ਆਖਰੀ ਦਿਨ ਤੱਕ ਜਿੱਦਣ ਵਿਆਹ ਉਦੋਂ ਵੀ ਪਰੇਸ਼ਾਨ। ਆਮ ਰੂਟੀਨ 'ਚ ਤੁਹਾਨੂੰ ਸੁਣਨ ਨੂੰ ਮਿਲੂਗਾ ਯਾਰ, ਇਹਨਾਂ ਦਿਨਾਂ 'ਚ ਖੁਸੂਸਨ 8-7 ਸ਼ਾਦੀਆਂ ਆ ਗਈਆਂ ਯਾਰ, ਬੜੇ ਪਰੇਸ਼ਾਨ ਆ, ਬੱਚਿਆਂ ਦੇ ਕੱਪੜੇ ਫਲਾਂ ਸਿਰ ਫੜੀ ਫਿਰਦਾ ਬੰਦਾ। ਇਹ ਸ਼ਾਦੀ ਤੇ ਨਹੀਂ ਨਾ, ਉਦੋਂ ਸ਼ਾਦੀਆਂ ਹੈ ਸੀ, ਯਾਨੀ ਮਹਿਮਾਨ ਜਾਂਦੇ ਸੀ, ਘਰ ਵਾਲੇ ਇਸਤਕਬਾਲ ਕਰਦੇ ਸੀ, ਬੜੇ ਖੁਸ਼ ਹੋ ਜਾਣਾ। ਆ ਗਏ ਵੀ ਤੁਸੀਂ, ਤੁਹਾਨੂੰ ਕਿਹਾ ਸੀ 4 ਦਿਨ 6 ਦਿਨ ਪਹਿਲਾਂ ਆਉਣਾ, ਤੁਸੀਂ 3 ਦਿਨ ਪਹਿਲੇ ਕਿਉਂ ਆਏ ਆ। ਇਤਰਾਜ਼ ਉੱਠਦਾ ਸੀ। ਹੁਣ ਇਸ ਗੱਲ ਤੇ ਇਤਰਾਜ਼ ਹੋਏ, ਪਹਿਲੇ ਆ ਕੇ ਬਹਿ ਗਏ, ਪਹਿਲੇ ਆ ਕੇ ਬਹਿ ਗਏ ਆ, ਹੁਣ ਜਾਂਦੇ ਨਹੀਂ। ਸਹੀ ਹੈ। ਅਗਰ ਸ਼ਾਦੀ ਵਾਲੇ ਘਰ ਗਏ, ਮਹਿਮਾਨਾਂ ਨੂੰ ਰਾਤ ਪੈ ਜਾਵੇ, ਕੋਈ ਮਸਲਾ ਬਣ ਜਾਵੇ ਤੇ ਘਰ ਵਾਲੇ ਸੱਚਮੁੱਚ ਪਰੇਸ਼ਾਨ ਹੋ ਜਾਂਦੇ ਆ ਵੀ ਰਾਤ ਹੁਣ ਅਸੀਂ ਇਹਨਾਂ ਦੀ ਖਾਤਰ ਤੋਂ ਆਦੇ ਕਿਸ ਤਰ੍ਹਾਂ ਕਰਾਂਗੇ। ਉਹ ਸਾਦਾ ਮਾਹੌਲ ਸੀ, ਜੋ ਪੱਕਿਆ ਉਹ ਖਾ ਲਿਆ, ਕੋਈ ਨਖਰਾ ਨਹੀਂ।
ਹੁਣ ਤੇ ਹਰ ਬੰਦਾ ਜਿਹੜਾ ਜਿਹਦੇ ਘਰ ਜਿਹੜਾ ਮੇਜ਼ਬਾਨ ਉਹ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਮੈਂ ਚੰਗਾ ਤੋਂ ਚੰਗਾ ਕਰਾਂ, ਹਾਂ। ਨਹੀਂ ਤੇ ਮੇਰੀ ਸ਼ਰੀਕੇ ਨੱਕ ਨਹੀਂ ਰਹਿੰਦਾ। ਤੇ ਜਿਹੜਾ ਗਿਆ ਉਹ ਵੀ ਆਹ ਭਾਲਦਾ ਕਿ ਵੀ ਮੇਰੀ ਬਹੁਤ ਖਾਤਰ ਤਵਾਜ਼ਾ ਹੋਵੇ, ਹਾਂ। ਅੱਛੇ ਨਵਾਜ਼ ਹੋਵੇ। ਉਹ ਇਨਸਾਨੀਅਤ ਵਾਲੇ ਕੰਮ ਸੀ, ਹਾਂ। ਇਨਸਾਨ ਕਰਦੇ ਸੀ। ਬਿਲਕੁਲ ਅਸੀਂ ਜੇ ਆਪਣੇ ਆਪ ਨੂੰ ਇਨਸਾਨ ਕਹੀਏ ਤੇ ਲਫ਼ਜ਼ ਦੀ ਤੌਹੀਨ ਆ, ਹੈਵਾਨੇ ਨਾਤਕ ਆ। ਇੱਕ ਹੱਦ ਤੱਕ ਉਸ ਤੋਂ ਅੱਗੇ ਜਾ ਕੇ ਇਨਸਾਨ ਨੇ ਬਣਨਾ ਨਾ, ਹੈਵਾਨੇ ਨਾਤਕ ਆ ਉਹ। ਹੁਣ ਯਾਨੀ ਕਿ ਮੈਂ ਦੇਖਿਆ ਵਾ ਸਾਡੀ ਮੁਰਗੀ ਆ, ਉਹ ਕੰਡੇ ਤੇ ਮੇਰੇ ਭਾਈ ਨੇ ਰੱਖੇ ਹੋਏ ਨੇ, ਛੋਟੇ ਛੋਟੇ ਬੱਚੇ ਨਿਕਾਲ ਲਿਆ ਨਾ। ਉਹ ਹੁਣ ਮੁਰਗੀ ਨੂੰ ਅੰਦਰ ਲਿਜਾਣ ਦੀ ਕੋਸ਼ਿਸ਼ ਕਰਦਾ ਸੀ, ਮੈਂ ਤੇ ਖੁੱਡੇ ਤੱਕ ਲੈ ਜਾਵਾਂ। ਮੁਰਗੀ ਬਾਰ-ਬਾਰ ਉੱਤੇ ਹਮਲਾ ਕਰਦੀ ਸੀ। ਉਹ ਮੈਨੂੰ ਸਮਝ ਨਾ ਆਵੇ ਵੀ ਇਹ ਕੀ ਕਰਦੇ ਆ। ਮੈਂ ਉਹਨੂੰ ਪੁੱਛਿਆ ਮਸਲਾ ਕੀ ਆ, ਤੁਹਾਨੂੰ 5-7 ਮਿੰਟ ਹੋ ਗਏ ਆ ਕਾਸ਼ ਦੇ ਵਿੱਚ ਮੁਰਗੀ ਤੇਰੇ ਵੱਲ ਨੂੰ ਆਉਂਦੀ, ਤੂੰ ਤੇ ਕਿਉਂ ਤੇ ਉਹ ਗੱਤਾ ਟਾਈਪ ਪਲੇਟ ਜੀ ਫੜੀ ਹੋਈ ਛੋਟੀ ਜੀ, ਉਹਦੇ ਨਾਲ ਇਸ ਤਰ੍ਹਾਂ ਕਰੇ। ਉਹ ਮੈਨੂੰ ਕਹਿੰਦਾ ਮੈਨੂੰ ਠੁੰਗਾ ਮਾਰਨ ਆਉਂਦੀ ਆ ਵੀ ਮੇਰੇ ਬੱਚਿਆਂ ਨੂੰ ਡਿਸਟਰਬ ਕਰਦਾ ਤੂੰ, ਤੇ ਮੈਂ ਇਹਨੂੰ ਉੱਥੇ ਲਿਜਾਣਾ। ਉਹ ਮੁਰਗੀ ਉਹਦੇ ਗੱਤੇ ਦੇ ਨੀਚੇ ਦੀ, ਮੈਂ ਕਿਹਾ ਨੀਚੇ ਕਰਨ ਜਾਂਦੀ, ਕਹਿੰਦੀ ਉਹ ਮੇਰੇ ਪੈਰ ਤੇ ਠੁੰਗਾ ਮਾਰਨ ਆਉਂਦੀ ਆ, ਜਾਂ ਇਹਦੇ ਪੈਰ ਤੇ ਵੱਢਣੀ ਆ ਜਾਂ ਇਹਦੀ ਅੰਗੂਠੇ ਤੇ ਕਰਨੀ। ਯਾਨੀ ਮਮਤਾ ਤੇ ਮੁਰਗੀ 'ਚ ਵੀ ਮੌਜੂਦ ਆ। ਆਲਾ ਤਰੀਕੇ ਨਾਲ ਬੱਚੇ ਪਾਲ ਰਹੀ ਹੈ ਨਾ, ਇਹੀ ਅਸੀਂ ਕਰ ਰਹੇ ਹਾਂ, ਬਲਕਿ ਉਹਦੇ ਨਾਲ ਕੰਮ ਕਰ ਰਹੇ ਹਾਂ। ਮੈਂ ਦੇਖਿਆ ਮੁਰਗੀ ਇਨਸਾਨਾਂ ਨਾਲੋਂ ਬਹੁਤ ਆਲਾ ਤਰੀਕੇ ਨਾਲ ਬੱਚੇ ਪਾਲਦੀ। ਮੈਂ ਉਹਦੇ ਤੇ ਗੌਰ ਰੱਖਿਆ, 24 ਘੰਟੇ ਮਸਰੂਫ ਆ ਉਹਨਾਂ ਦੀ ਤਰਬੀਅਤ ਕਰਨ ਦੇ ਵਿੱਚ। ਚੋਗਾ ਉਹਨਾਂ ਨੂੰ ਚੁਗਣਾ ਸਿਖਾ ਰਹੀ ਆ, ਪਾਣੀ ਪੀਣਾ ਸਿਖਾ ਰਹੀ ਆ। ਮੈਂ 5-7 ਦਿਨ ਇਸ ਗੱਲ ਤੇ ਲਾਏ ਵੀ ਇਹ ਕਿੰਨੀ ਮਸਰੂਫੀਅਤ ਨਾਲ ਤੇ ਕਿੰਨੀ ਲਗਨ ਨਾਲ ਬੱਚਿਆਂ ਦੀ ਯਾਨੀ ਪਰਵਰਿਸ਼ ਕਰਦੀ ਹੈ ਨਾ, ਕੀ ਇਹਨੂੰ ਸਿਖਾਉਂਦੀ ਆ। ਹਰ ਉਹ ਢੰਗ ਜਿਹੜਾ ਉਹਦੇ ਨੇਚਰ ਦੇ ਮੁਤਾਬਕ ਆ, ਉਹਦੀ ਜ਼ਰੂਰਤ ਆ, ਮਖਸੂਸ ਸੌਫਟਵੇਅਰ ਆ ਨਾ, ਬਿਲਕੁਲ। ਉਹ ਸਾਰੇ ਗੁਰੂ ਨੇ ਉਹਨੂੰ ਸਿਖਾਈ ਜਾ ਰਹੀ ਆ ਵੀ ਚੋਗਾ ਕਿਸ ਤਰ੍ਹਾਂ ਚੁਗਣਾ, ਪਾਣੀ ਕਿਸ ਤਰ੍ਹਾਂ ਪੀਣਾ, ਇਧਰੋਂ ਖਤਰਾ ਹੋਵੇ ਚਰਨਾ ਕਿਸ ਤਰ੍ਹਾਂ, ਛੁਪਣਾ ਕਿਸ ਤਰ੍ਹਾਂ, ਬਚਤ ਕਿਸ ਤਰ੍ਹਾਂ ਕਰਨੀ। ਹਰ ਚੀਜ਼ ਮੈਂ 7 ਦਿਨ ਗੌਰ ਕੀਤਾ। ਮੁਰਗੀ ਸਿਖਾਉਂਦੀ, ਕੋਈ ਮਾਂ ਇਹਦਾ ਬੱਚਾ ਨਹੀਂ ਪਾਲਦੀ ਇਸ ਦੌਰ 'ਚ, ਮੈਂ ਨਹੀਂ ਦੇਖੀ ਜਿੱਦਾਂ ਮੁਰਗੀ ਬੱਚੇ ਪਾਲਦੀ। ਤੇ ਸਾਡਾ ਉਹਦਾ ਫਰਕ ਕੀ ਹੋਇਆ? ਠੀਕ ਇਨਸਾਨ ਹੋਣਾ ਤੇ ਇਹ ਨਾ ਕਮ ਸੇ ਕਮ ਮੁਰਗੀ ਨਾਲੋਂ ਆਲਾ ਹੋਣ ਮਾਵਾਂ। ਅਸ਼ਰਫ ਮਖਲੂਕ ਜੀ, ਸਾਰੀ ਮਖਲੂਕਾਂ ਨਾਲੋਂ ਅਸ਼ਰਫ ਹੈ। ਯਾਨੀ ਕਿ ਜਿਹੜੇ ਚਰਿੰਦ ਪਰਿੰਦ ਦਰਿੰਦ ਫਿਰਦੇ, ਅਸੀਂ ਨੇਚਰ ਦੇਖੀਏ ਕਿ ਇਹ ਕੀ ਕੰਮ ਕਰ ਰਿਹਾ ਜੇ, ਤੇ ਸੇਮ ਅਸੀਂ ਵੀ ਇਹੀ ਕਰ ਰਹੇ ਅਸੀਂ ਹਾਂ, ਵੀ ਉਹੀ ਕਰ ਰਹੇ ਤੇ ਫਿਰ ਕੋਈ ਫਰਕ ਨਹੀਂ। ਕੋਈ ਫਰਕ ਜੇ ਅਸੀਂ ਇਹਨਾਂ ਨਾਲੋਂ ਕੋਈ ਮੁਖਤਲਫ ਹਾਂ ਤੇ ਫਿਰ ਇਨਸਾਨ ਆ, ਹਾਂ। ਬਲਕਿ ਮੈਨੂੰ ਲੱਗਦਾ ਕਿ ਜਿਵੇਂ ਅਸੀਂ ਉਹਨਾਂ ਤੋਂ ਥੱਲੇ ਆ ਗਏ। ਥੱਲੇ ਨੀਚੇ ਆ। ਇਹ ਗੱਲ 100% ਸੱਚੀ ਆ। ਉਹ ਕਹੀਏ ਤੇ ਫਿਰ ਤੌਹੀਨ ਦਾ ਲਫ਼ਜ਼ ਨਿਕਲ ਆਉਂਦਾ ਵਾ ਕਿ ਇਹ ਇਨਸਾਨੀਅਤ ਦੀ ਤੌਹੀਨ ਹੋ ਗਈ। ਹਾਲਾਂਕਿ ਇਨਸਾਨ ਇਸ ਤਰ੍ਹਾਂ ਨਹੀਂ, ਇਨਸਾਨ ਆਲਾ ਮਖਲੂਕ ਆ। ਜਿੱਥੇ ਇਨਸਾਨ ਬਣ ਜਾਂਦਾ ਵਾ ਉਹ ਇਹ ਅਸ਼ਰਫੁਲ ਮਖਲੂਕਾਤ ਆ। ਜਿੱਥੇ ਹੈਵਾਨੇ ਨਾਤਕ ਆ ਨਾ, ਉਹੋ ਹੀ ਕੰਮ ਜਿਹੜੇ ਆ ਉਹ ਦਰਿੰਦੇ ਚਰਿੰਦੇ ਉਹ ਕਰਕੇ ਚਲੇ ਗਏ, ਉਹੀ ਮੈਂ ਕਰਕੇ ਚਲਾ ਗਿਆ। ਸਹੀ ਫਰਕ ਰਿਹਾ। ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ ਦਸਤਾਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਲੰਬੀ ਹਯਾਤੀ ਦੇਵੇ, ਹੰਡਾ ਕੇ ਜਾਓ, ਜੀ ਕੇ ਜਾਓ ਪੂਰਾ। ਤੇ ਜਿਵੇਂ ਦੀਆਂ ਗੱਲਾਂ ਸਾਡੇ ਨਾਲ ਕੀਤੀਆਂ ਨੇ, ਹਰ ਜਿੱਥੇ ਜਗ੍ਹਾ ਮਿਲੇ, ਜਿੱਥੇ ਕੋਈ ਸੁਣਨ ਵਾਲਾ ਮਿਲੇ, ਫਿਰ ਜ਼ਰੂਰ ਕਰਿਆ ਕਰੋ। ਇਹਦਾ ਸਦਕਾ ਜਾਰੀ ਹੈ। ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਮੈਂ ਕਹਿੰਦਾ ਕਿਸੇ ਇੱਕ ਬੰਦੇ ਨੂੰ ਵੀ ਤੁਹਾਡੀ ਗੱਲ ਤੇ ਅਮਲ ਕਰ ਲੈਣਾ, ਜਾਂ ਜਿਹਨੂੰ ਸ਼ਰਮ ਆ ਗਈ ਕਿ ਯਾਰ ਅਸੀਂ ਇਨਸਾਨ ਬਣ ਗਏ, ਤੇ ਯਕੀਨ ਕਰੋ ਅਗਲੇ ਕਈ ਨਸਲਾਂ ਤੱਕ ਉਹ ਗੱਲ ਅੱਗੇ ਪਹੁੰਚ ਅਸਲ ਇਹ ਤਾਂ ਹੈਗੀ ਆ ਵੀ ਮੇਰੀ ਡਿਊਟੀ ਮੇਰੇ ਤੇ ਆ, ਹਾਂ। ਤੁਹਾਡੀ ਤੁਹਾਡੇ ਤੇ ਆ, ਹਾਂ। ਦੂਸਰਾ ਕਿਸੇ ਨੂੰ ਕੁਝ ਕਰ ਨਹੀਂ ਸਕਦਾ। ਬਿਲਕੁਲ। ਅਸੀਂ ਸਮਝ ਲੈਂਦੇ ਆ ਯਾਨੀ ਕਿ ਮੇਰੇ ਸਮੈਤ ਮੈਂ ਵੀ ਆ ਗੱਲਾਂ ਕਰਦਾ, ਇਹਦਾ ਅਮਲ ਨਹੀਂ। ਹਾਂ। ਅਸਲ ਚੀਜ਼ ਇਹ ਹੁੰਦੀ ਆ ਵੀ ਤੁਸੀਂ ਉੱਤੇ ਅਮਲ ਕਰਦੇ ਹੋ ਤੇ ਫਿਰ ਗੱਲ ਕਰਨ ਦਾ ਹੱਕ ਆ। ਨਹੀਂ ਤੇ ਆਪਾਂ ਜਿਹਨੂੰ ਕਹਿੰਦੇ ਆ ਨਾ ਵੀ ਯਾਦ ਦਹਾਨੀ, ਹਾਂ। ਯਾਦ ਦਹਾਨੀ ਜੀ ਹੀ ਆਉਂਦੀਆਂ ਵਾ, ਇਸ ਤੋਂ ਅੱਗੇ ਨਹੀਂ ਇਹ। ਵਾਹ ਜੀ ਵਾਹ ਜੀ, ਕੀ ਬਾਤ ਹੈ। ਲਓ ਜੀ, ਬਹੁਤ ਮਿਹਰਬਾਨੀ ਜਨਾਬ, ਜਿੰਦੇ ਵਾਸਤੇ ਰਹੋ, ਸਲਾਮਤ ਰਹੋ। ਯਾਨੀ ਇਹ ਤੇ ਮੇਰਾ ਇੱਕ ਦਰਦ ਹੈ ਨਾ, ਹਾਂ। ਜਿਹੜਾ ਨਾ ਨੇਚਰ ਤੇ ਫਿਤਰਤ ਦੇ ਕਰੀਬ ਰਹਿਣਾ ਤੇ ਦੂਰ ਕਿਉਂ ਹੁੰਦੇ ਜਾਂਦੇ ਆ। ਸੱਚਮੁੱਚ ਮੇਰਾ ਇੱਕ ਬਚਪਨ ਤੋਂ ਸ਼ੌਕ ਆ ਔਰ ਦਰਦ ਆ। ਵਾਹ ਵਾਹ। ਯਾਨੀ ਹਜੇ ਵੀ ਮੈਂ ਕਹਿੰਦਾ ਹੁੰਦਾ ਮੈਨੂੰ ਫੁਰਸਤ ਮਿਲੇ ਮੈਂ 5-7-10 ਬੱਕਰੀਆਂ ਰੱਖਣੀਆਂ, ਉਹ ਡੇਰਾ ਹੋਵੇ ਕੱਚਾ, ਉਹ ਫਿਰ ਬੱਕਰੀਆਂ ਨੂੰ ਇੱਧਰ ਉੱਧਰ ਘੁਮਾਵੇ, ਬੰਦਾ ਬੈਠਾ ਉਹਨਾਂ ਨੂੰ ਚਰਦੀਆਂ ਨੂੰ ਦੇਖਦਾ ਲਓ ਰਹੇ। ਜੀ, ਆ ਜਿਹੜਾ ਨਾ ਆ ਤੁਹਾਡਾ ਇਨਸ਼ਾਅੱਲਾ ਬਹੁਤ ਜਲਦੀ ਅੱਲਾਹ ਤਾਲਾ ਪੂਰਾ ਕਰੇ, ਔਰ ਆ ਹੋ ਵੀ ਜਾਏਗਾ। ਕੋਸ਼ਿਸ਼ ਕਰੋਗੇ ਤੇ ਇਨਸ਼ਾਅੱਲਾ, ਤੇ ਫਿਰ ਜੇ ਆ ਬਣਾ ਲਓਗੇ ਕਿੱਦਾਂ ਡੇਰਾ, ਤੇ ਫਿਰ ਯਾਰੀ ਪੱਕੀ ਹੋ ਸਕਦੀ। ਨਹੀਂ ਮੇਰਾ ਇਹ ਸ਼ੌਕ ਹੈ, ਲੇਕਿਨ ਮਸਰੂਫ ਦੇ ਇਸ ਤਰ੍ਹਾਂ ਦੀ ਨਾ, ਬੱਚੇ ਪੜ੍ਹਦੇ ਆ ਉਹ ਕਾਲਜਾਂ ਯੂਨੀਵਰਸਿਟੀਆਂ ਦੇ, ਉਹ ਜਿਹਨੇ ਤੌਰ ਤੇ ਬੰਦਾ ਫਾਰਗ ਹੀ ਨਹੀਂ ਹੈ। ਹਾਂ। ਵਾਜਨ ਸਾਈ ਤੇ ਮਸਾਇਲ ਖੁਦ ਬਣਾਏ ਹੋਏ ਜਿਹੜੇ ਆ। ਲਓ ਜੀ ਪਿਆਰਿਓ, ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀ ਮੁਹੱਬਤ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਕੇ ਵਸੋ। ਰੱਬ ਰੱਖਾ।